ਸਲਾਮ ਅਲੈਕਮ। ਪੰਜਾਬੀ ਲੋਕ ਰੀਤ ਵੀ ਊਂਠ। ਦੋਸਤੋ, ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਊਂਠ ਇੱਕ ਪਸ਼ੂ, ਇੱਕ ਜਨੌਰ ਜੋ ਸਵਾਰੀ ਤੇ ਢੋ ਢੁਆਈ ਲਈ ਵਰਤਿਆ ਜਾਂਦਾ ਹੈ। ਊਂਠ ਥਲ ਦੇ ਇਲਾਕੇ 'ਚ ਬੜੀ ਫੁਰਤੀ ਨਾਲ ਚੱਲ ਫਿਰ ਸਕਦਾ ਹੈ ਅਤੇ 5-7 ਦਿਨਾਂ ਤੱਕ ਬਿਨਾਂ ਪਾਣੀ ਪੀਤੇ ਬੰਦ ਕਰ ਸਕਦਾ ਹੈ। ਮੁਗਲਾਂ ਤੇ ਸਿੱਖਾਂ ਦੇ ਰਾਜ ਵੇਲੇ ਊਂਠਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਸੁਨੇਹੇ ਤੇ ਸ਼ਾਹੀ ਫਰਮਾਨ ਅਪਣਾਉਣ ਲਈ ਵਰਤਿਆ ਜਾਂਦਾ ਸੀ। ਅਜਿਹੇ ਸਵਾਰੀ ਦੇ ਊਂਠਾਂ ਨੂੰ ਸੰਢਣੀ ਕਿਹਾ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਲੜਾਈਆਂ ਵਿੱਚ ਲਾਹੌਰ ਤੋਂ ਕੁਮਕ ਮੰਗਾਉਣ ਤੇ ਹੋਰ ਖਬਰ ਸੁਨੇਹੇ ਦੇਣ ਲਈ ਤੇਜ਼ ਸਵਾਰ ਸੰਢਣੀਆਂ ਵਰਤੀਆਂ ਜਾਂਦੀਆਂ ਸਨ, ਜੋ ਹਮੇਸ਼ਾ ਹੀ ਭਰੋਸੇਯੋਗ ਸਾਬਤ ਹੁੰਦੀਆਂ ਸਨ। ਉਹਨਾਂ ਦੀ ਵਰਤੋਂ ਲੜਾਈ ਦੇ ਪੇੜੇ 'ਚ ਵੀ ਕੀਤੀ ਜਾਂਦੀ ਰਹੀ। ਸਿੱਖ ਰਾਜ ਦੇ ਸਮੇਂ ਸੰਢਣੀ ਸਵਾਰਾਂ ਦੀ ਇੱਕ ਵੱਖਰੀ ਰੈਜੀਮੈਂਟ ਸੀ। ਅੰਗਰੇਜ਼ਾਂ ਨੇ ਅਫਗਾਨਾਂ ਨਾਲ ਜੋ ਜੰਗਾਂ ਲੜੀਆਂ, ਉਹਨਾਂ ਵਿੱਚ ਸੰਢਣੀਆਂ ਦੇ ਰਸਾਲੇ ਦੀ ਵਰਤੋਂ ਕੀਤੀ ਗਈ ਸੀ। ਪੰਜਾਬ ਵਿੱਚ ਸਭ ਤੋਂ ਵਧੀਆ ਊਂਠ ਝੰਗ ਦੇ ਗਿਣੇ ਜਾਂਦੇ ਨੇ। ਸਿੰਧ, ਸਾਗਰ ਦੁਆਬ ਤੇ ਮੁਲਤਾਨ ਦੇ ਇਲਾਕੇ ਵਿੱਚ ਢੋ ਢੁਆਈ ਤੇ ਸਵਾਰੀ ਲਈ ਊਂਠਾਂ ਦੀ ਹੀ ਬਹੁਤੀ ਵਰਤੋਂ ਕੀਤੀ ਜਾਂਦੀ ਏ। ਚੜ੍ਹਦੇ ਪੰਜਾਬ ਵਿੱਚ ਊਂਠ ਵਾਹੀ ਖੇਤੀ ਦੇ ਕੰਮਾਂ ਵਿੱਚ ਉਚੇਚਾ ਖੂਹਾਂ ਨੂੰ ਗੇੜਨ ਲਈ ਵਰਤੇ ਜਾਂਦੇ ਹਨ। ਪੰਜਾਬ ਦੇ ਊਂਠ ਬੀਕਾਨੇਰ ਨੂੰ ਛੱਡ ਕੇ ਬਾਕੀ ਸਭ ਇਲਾਕਿਆਂ ਤੋਂ ਚੰਗੇ ਸਿੱਧ ਹੋਏ ਨੇ। ਕਈ ਜਨੌਰ ਸਿਆਣਿਆਂ ਦਾ ਵਿਚਾਰ ਹੈ ਕਿ ਊਂਠ ਅਜੋਕੇ ਦੁੱਧ ਚੁੰਘਾਉਣ ਵਾਲੇ ਪਸ਼ੂਆਂ ਵਿੱਚੋਂ ਸਭ ਤੋਂ ਪੁਰਾਣਾ ਹੈ। ਸ਼ਿਵਾਲਿਕ ਦੀਆਂ ਪਹਾੜੀਆਂ 'ਚ ਤਾਰੀਖ ਤੋਂ ਪਹਿਲਾਂ ਦੇ ਜ਼ਮਾਨੇ ਦੇ ਜੋ ਪੱਥਰ ਰੂਪ ਪਿੰਜਰ ਮਿਲੇ ਨੇ, ਉਹਨਾਂ ਵਿੱਚੋਂ ਇੱਕ ਪਿੰਜਰ ਭਾਵੇਂ ਕੁਹਾੜ ਕੁਹਾਣ ਵਾਲੇ ਊਂਠ ਨਾਲੋਂ ਵੱਡਾ ਹੈ, ਪਰ ਉਸ ਨਾਲ ਬਥੇਰਾ ਰਲਦਾ ਮਿਲਦਾ ਹੈ। ਗਵੇੜੇ ਜੋ ਉਦੋਂ ਤੀਕਣ ਊਂਠ ਜੰਗਲਾਂ ਵਿੱਚ ਹੀ ਰਹਿੰਦਾ ਸੀ ਤੇ ਉਸ ਨੂੰ ਪਾਲਤੂ ਜਾਂ ਘਰੋਕਾ ਨਹੀਂ ਸੀ ਬਣਾਇਆ ਗਿਆ। ਧਨ ਪੋਠੋਹਾਰ 'ਚ ਊਂਠਾਂ ਨੂੰ ਪਾਲਣ ਪੋਸ਼ਣ ਤੇ ਵਾਹਣ ਦਾ ਕੰਮ ਥੇਰੀ ਕਰਦੇ ਸਨ। ਇਹ ਲੋਕ ਊਂਠਾਂ ਨੂੰ ਪਾਲਦੇ ਤੇ ਊਂਠਣੀਆਂ ਦਾ ਦੁੱਧ ਪੀਂਦੇ ਸਨ। ਕਈ ਮੁਸਲਮਾਨ ਥੇਰੀ ਉਹਨਾਂ ਦਾ ਮਾਸ ਵੀ ਖਾ ਲੈਂਦੇ ਸਨ। ਥੇਰੀ ਲੋਕ ਕਹਾਣੀਆਂ ਦੇ ਭੰਡਾਰੇ ਨੇ ਤੇ ਜਦੋਂ ਉਹ ਮੁਸਾਫਰਾਂ ਪਾਂਧੀਆਂ ਨੂੰ ਇੱਕ ਥੋਂ ਦੂਜੀ ਥਾਂ ਲੈ ਜਾਂਦੇ ਤਾਂ ਰਾਹ ਵਿੱਚ ਉਹਨਾਂ ਦੇ ਪਰਚਾਵੇ ਲਈ ਕਹਾਣੀਆਂ ਸੁਣਾਉਂਦੇ ਨੇ। ਮਨੋ ਸਿਮਰਤੀ ਮੁਜਬ ਊਂਠ ਨਾਪਾਕ ਜੀਵ ਏ ਅਤੇ ਉਸ ਦੀ ਛੂਹ ਜਾਂ ਸਵਾਰੀ ਨਾਪਾਕ ਕਰ ਦਿੰਦੀ। ਕਈ ਸਨਾਤਨੀ ਹਿੰਦੂ ਊਂਠ ਦੀ ਸਵਾਰੀ ਨਹੀਂ ਕਰਦੇ ਅਤੇ ਊਂਠ ਦੀ ਛੂਹ ਦੀ ਪਿੱਟ ਸਮਝ ਕੇ ਪੁਨੀਰ ਹੋਣ ਲਈ ਇਸ਼ਨਾਨ ਕਰਦੇ ਨੇ, ਪੁਨੀਰ ਪਾਕ ਹੋਣ ਲਈ। ਮੁਸਲਮਾਨ ਊਂਠ ਨੂੰ ਪਾਕ ਪਸ਼ੂ ਸਮਝਦੇ ਨੇ ਅਤੇ ਉਹਨਾਂ ਵਿੱਚ ਊਂਠ ਦੀ ਕੁਰਬਾਨੀ ਜਾਇਜ਼ ਹੈ। ਊਂਠ ਨਾਲ ਬਹੁਤ ਸਾਰੀ ਲੋਕ ਰੀਤ ਜੁੜੀ ਹੋਈ ਹੈ। ਪੰਜਾਬ ਦੇ ਲੋਕ ਗੀਤਾਂ, ਕਹਾਣੀਆਂ, ਅਖਾਣਾਂ ਵਿੱਚ ਊਂਠ ਦੀ ਗੱਲ ਆਮ ਹੈ। ਊਂਠ ਦੀ ਇੰਦਰੀ ਪਿੱਛੇ ਵੱਲ ਹੋਣ ਬਾਰੇ ਇੱਕ ਕਹਾਣੀ ਜਾਂ ਕਥ ਇਉਂ ਪ੍ਰਚਲਿਤ ਹੈ। ਜਦੋਂ ਰੱਬ ਸਭ ਜੀਵ ਜੰਤੂਆਂ ਨੂੰ ਬਣਾ ਕੇ ਇੰਦਰੀਆਂ ਵੰਡਣ ਲੱਗਾ ਤਾਂ ਊਂਠ ਨੂੰ ਉਸ ਦੇ ਵਿੱਢ ਮੂਜਬ ਬੜੀ ਛੋਟੀ ਇੰਦਰੀ ਦਿੱਤੀ ਗਈ, ਜਿਸ ਕਰਕੇ ਉੱਠ ਨਾਰਾਜ਼ ਹੋ ਕੇ
ਪਿਛਾਂ ਵੱਲ ਦੌੜ ਪਿਆ। ਰੱਬ ਨੇ ਗੁੱਸੇ 'ਚ ਇੰਦਰੀ ਉੱਠ ਵੱਲ ਵਗਾਹ ਮਾਰੀ। ਫਲਸਰੂਪ ਉਹ ਇੰਦਰੀ ਉੱਠ ਦੇ ਪਿਛਲੇ ਪਾਸੇ ਵੱਲ ਜਾ ਲੱਗੀ। ਉੱਠ ਭਾਵੇਂ ਬੇਢੰਗਾ ਹੈ, ਪਰ ਉਸ ਦੀ ਬਤੌਲੀ ਬੜੀ ਸਿੱਧੀ ਤੇ ਸਰਲ ਹੈ। ਬਾਤ ਪਾਵਾਂ ਬਤੌਲੀ ਪਾਵਾਂ, ਸੁਣ ਤੂੰ ਭਾਈ ਕਾਕੜਿਆ, ਇੱਕ ਸ਼ਖਸ ਮੈਂ ਜਿਹਾ ਡਿੱਠਾ, ਧੌਣ ਲੰਮੀ ਸਿਰ ਆਕੜਿਆ। ਉੱਠ ਬਾਰੇ ਅਨੇਕਾਂ ਅਖਾਣ ਵੀ ਮਿਲਦੇ ਨੇ, ਜਿਵੇਂ ਉੱਠ ਅੜਿੰਦੇ ਹੀ ਲੱਦੇ ਜਾਂਦੇ ਨੇ। ਉੱਠਾ ਵੇ ਉੱਠਾ ਤੇਰੀ ਕਿਹੜੀ ਗੱਲ ਸਿੱਧੀ, ਉੱਠ ਚਾਲੀਏ ਟੇਢਾ ਬਤਾ ਲਈਏ।